ਟਾਈਟਲ 42 ਜਿਹੜੀ ਸੀਗੀ ਜਿਹਦੇ ਕਰਕੇ ਰੋਕਿਆ ਸੀਗਾ ਸੀਗਾ, ਉਹਦਾ ਹੁਣ ਵਿਵਾਦ ਸੀਗਾ। ਸੁਪਰੀਮ ਕੋਰਟ ਦਾ ਆਲਰੇਡੀ ਆਪਾਂ ਫੈਸਲਾ ਡਿਸਕਸ ਕਰ ਚੁੱਕੇ ਹਾਂ ਕਿ ਉਹਨੇ ਕਿਹਾ ਕਿ ਇਹ ਹਟਾਣੀ ਪੈਣੀ ਹੈ ਤੁਹਾਨੂੰ, ਤੇ ਮਈ 11 ਨੂੰ ਜਿਹੜੀ ਟਾਈਟਲ 42 ਹਟ ਜਾਣੀ ਆ। ਤੇ ਇਹ ਟਾਈਟਲ 42 ਹਟਣ ਤੋਂ ਪਹਿਲਾਂ, ਕਿਉਂਕਿ ਫਿਰ ਗੇਟ ਪੂਰਾ ਖੁੱਲ ਜਾਣਾ, ਤੇ ਹੁਣ ਇਲੈਕਸ਼ਨ ਦਾ ਟਾਈਮ ਆ, ਤਾਂ ਕਰਕੇ ਬਾਈਡਨ ਹੋਣਾ ਨੇ ਬੜੇ ਹਿਸਾਬ ਕਿਤਾਬ ਦੇ ਨਾਲ ਆਹ ਜਿਹੜਾ ਥਰਡ ਕੰਟਰੀ ਵਾਲਾ ਰੂਲ ਆ ਇਹ ਮੈਕਸੀਕੋ ਵੱਲ ਲਾਤਾ, ਤੇ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਲਈ, ਤਾਂ ਕਿ ਉਹਨਾਂ ਦੀ ਇਮੇਜ ਨਾ ਖਰਾਬ ਹੋਵੇ, ਉਹਨਾਂ ਨੇ ਜਾ ਕੇ ਉਹ ਕੈਨੇਡਾ ਵੱਲ ਵੀ ਲਾਤਾ, ਰਾਈਟ, ਕਿ ਆਪਾਂ ਇਕੱਲਾ ਧੱਕਾ ਕਰ ਰਹੇ ਹਾਂ, ਆਪਾਂ ਉਧਰਲੇ ਪਾਸੇ ਵੀ ਸੇਮ ਉਹ ਕਰ ਰਹੇ ਹਾਂ, ਇੱਕ ਕਹ ਲਓ ਦਿਖਾਵਾ ਜਿਹੜਾ ਕੀਤਾ ਵਾ। ਜੀ ਹੁਣ ਹੋਣਾ ਕੀ ਆ ਕਿ ਜਾਂ ਤਾਂ ਜਿਹੜੇ ਏਜੰਟ ਇੰਡੀਆ ਤੋਂ ਬੰਦੇ ਜਦੋਂ ਚੱਲਦਾ ਜਾਂ ਕਿਤੋਂ ਵੀ ਚੱਲਦਾ, ਜਾਂ ਤਾਂ ਉਹ ਉਹਨੂੰ ਸਹੀ ਪਿਕਚਰ ਦੇ ਦੇਣ ਕਿ ਭਾਈ ਤੇਰਾ ਅਮਰੀਕਾ ਜੇ ਤੂੰ ਚੱਲ ਵੀ ਗਿਆ ਤੇਰਾ ਅਸਾਈਲਮ ਲੱਗ ਨਹੀਂ ਸਕਣਾ, ਕਿਉਂਕਿ ਥਰਡ ਕੰਟਰੀ ਰੂਲ ਇਹਨਾਂ ਨੇ ਵਾਪਸ ਕਰਤਾ, ਰਾਈਟ। ਪਰ ਇਦਾਂ ਹੋਣਾ ਨਹੀਂ, ਉਹਨਾਂ ਨੇ ਲੋਕਾਂ ਨੂੰ ਉਹੀ ਕਿ ਜਾਓ ਕੋਈ ਗੱਲ ਨਹੀਂ। ਦੋ ਚੀਜ਼ਾਂ ਹੋਣੀਆਂ, ਜਾਂ ਤਾਂ ਬੰਦਾ ਮੈਕਸੀਕੋ ਹੁਣ ਫਸ ਜਾਊਗਾ, ਜਾਂ ਫਿਰ ਆ ਕੇ ਆਪਣਾ ਅਸਾਈਲਮ ਸੁਲਮ ਕਰੂਗਾ, ਪੈਸੇ ਪੂਏ ਖਰਚੂਗਾ ਆਪਣੇ, ਤੇ 4 ਸਾਲ ਬਾਅਦ 5 ਸਾਲ ਬਾਅਦ ਜਦੋਂ ਤਰੀਕ ਆਊਗੀ, ਸਰਕਾਰੀ ਵਕੀਲ ਮੋਸ਼ਨ ਪਾਊਗਾ ਕਿ ਭਾਈ ਇਹਨਾਂ ਨੇ ਥਰਡ ਕੰਟਰੀ ਜਿਹੜਾ ਟ੍ਰਾਂਜ਼ਿਟ ਰੂਲ ਆ ਉਹਨੂੰ ਫੋਲੋ ਨਹੀਂ ਕੀਤਾ, ਤੇ ਇਹਦਾ ਆਪਾਂ ਅਸਾਈਲਮ ਜਿਹੜਾ ਸੁਣ ਨਹੀਂ ਸਕਦੇ, ਰਾਈਟ। ਸੋ ਇਹ ਜਿਹੜਾ ਹੁਣ ਕਾਫੀ ਲੋਕਾਂ ਨਾਲ ਇਦਾਂ ਹੋਣਾ ਵਾ। ਹੁਣ ਦੇਖਦੇ ਆ ਕਿ ਇਹ ਆਖਰੀ ਮੌਕੇ ਤੇ ਜਾ ਕੇ ਜੇ ਸਰਕਾਰ ਇਹਨੂੰ ਵਾਪਸ ਲੈਂਦੀ ਆ ਕਿ ਨਹੀਂ ਲੈਂਦੀ ਆ। ਠੀਕ ਹੈ। ਤੇ ਇਹਨਾਂ ਨੇ ਜਦੋਂ ਆਪਾਂ ਲਾਸਟ ਟਾਈਮ ਗੱਲ ਕਰ ਰਹੇ ਸੀਗੇ, ਅਟਾਰਨੀ ਟਿਰਕੈਨਾ ਜੀ, ਤੁਸੀਂ ਕਹਿ ਰਹੇ ਸੀ ਨਾ ਵੀ ਅਜੇ ਤਰੀਕ ਨਹੀਂ ਦੱਸੀ ਵੀ ਕੱਟ ਆਫ ਡੇਟ ਕੀ ਆ, ਜਾਂ ਉਹਨਾਂ ਨੇ ਪਿਛਲੀਆਂ ਕੇਸਾਂ ਤੇ ਵੀ ਇਹ ਚੀਜ਼ ਲਾਉਣੀ ਆ, ਥਰਡ ਕੰਟਰੀ ਵਾਲਾ ਜਿਹੜਾ ਟ੍ਰਾਂਜ਼ਿਟ ਰੂਲ ਆ? ਇਹ ਜਦੋਂ ਲਾਗੂ ਜਦੋਂ ਹੁੰਦਾ ਉਸ ਤੋਂ ਬਾਅਦ ਹੀ ਲੱਗਦਾ। ਠੀਕ ਹੈ। ਹਾਂ, ਬੈਕ ਡੇਟਡ ਤਾਂ ਟਰੰਪ ਉਹਨਾਂ ਨੇ ਲਾਇਆ ਸੀਗਾ, ਤੇ ਸਰਕਾਰੀ ਵਕੀਲ ਜਿੱਦਾਂ ਹੁਣ ਕਈ ਵਾਰੀ ਸਵਾਲ ਪੁੱਛਦੇ ਆ ਕਿ ਕਿਹੜੀ ਕੰਟਰੀ ਤੋਂ ਆਇਆ ਸੀ ਜਾਂ ਕਿੱਦਾਂ, ਤੇ ਉਹਨੂੰ ਜੱਜ ਕਹਿ ਦਿੰਦਾ ਕਿ ਤੂੰ ਕੱਲ ਹੀ ਸਵਾਲ ਪੁੱਛਦਾ, ਜਦ ਰੂਲ ਕੈਂਸਲ ਹੋ ਗਿਆ ਤੇ ਤੂੰ ਸਵਾਲ ਪੁੱਛ ਨਹੀਂ ਸਕਦਾ। ਪਰ ਹੁਣ ਜਦੋਂ ਇਹ ਉਤਰ ਜੂਗਾ ਫਿਰ ਇਹ ਦੁਬਾਰਾ ਸਵਾਲ ਜਿਹੜੇ ਉਹ ਆਉਣਗੇ। ਫਿਰ ਹੁਣ ਸਰਕਾਰੀ ਵਕੀਲ ਦਾ ਤਾਂ ਕੰਮ ਆ ਕਿ ਕੇਸ ਆਪਣਾ ਜਿੱਤਣਾ ਉਹਨੇ, ਹਨਾ। ਹਾਂਜੀ, ਬਿਲਕੁਲ। ਇਹ ਅਗਲਾ ਸਿੱਧੇ ਜਿੱਤ ਸਕਦਾ ਕਿ ਭਾਈ ਇਹਨਾਂ ਨੇ ਅਸਾਈਲਮ ਨਹੀਂ ਅਪਲਾਈ ਕੀਤਾ, ਅਗਲੇ ਨੂੰ ਪੂਰੀ ਬਹਿਸ ਕਰਨ ਦੀ ਕੀ ਲੋੜ ਹੈ ਜੇ ਅਗਲਾ ਟੈਕਨੀਕੈਲਿਟੀ ਤੇ ਜਿੱਤ ਸਕਦਾ ਕੇਸ। ਬਿਲਕੁਲ ਉਹਨੂੰ ਅੱਗੇ ਬਹਿਸ ਜਿਹੜਾ ਕਰਨ ਦੀ ਜਿਹੜੀ ਉਹ ਲੋੜ ਨਹੀਂ ਪੈਣੀ ਆ। ਆਪਾਂ ਕਿੰਨੀ ਵਾਰੀ ਦੇਖਿਆ ਅਟਾਰਨੀ ਟਿਰਕੈਨਾ ਜੀ, ਜਦੋਂ ਹੁਣ ਅਮਰੀਕਾ ਦੇ ਵਿੱਚ ਕਿੰਨਾ ਹੋ ਹੱਲਾ ਪੈਂਦਾ ਰਿਹਾ, ਮਾਪਿਆਂ ਦੇ ਨਾਲੋਂ ਨਿਆਣੇ ਵੱਖ ਕਰਤੇ, ਉਹ ਸਿਲਵਰ ਜੀ ਜਿਹੜੇ ਬਲੈਂਕਟ ਦੇ ਕੇ ਰੱਖੇ, ਕਿੱਦਾਂ ਵੀਡੀਓਜ਼ ਜਿਹੜੀਆਂ ਉਹ ਆਉਂਦੀਆਂ ਰਹੀਆਂ। ਇੱਥੇ ਤਾਂ ਚਲੋ ਹੋ ਹੱਲਾ ਪੈਂਦਾ ਰਿਹਾ, ਇੱਥੇ ਕਾਂਗਰਸਮੈਨ ਕਾਂਗਰਸ ਵੂਮੈਨ ਕੁਛ ਨਾ ਕੁਛ ਰੌਲਾ ਪਾਉਂਦੇ ਰਹੇ। ਹੁਣ ਮੈਕਸੀਕੋ 'ਚ ਜਿਹੜਾ ਇਹ ਕਾਂਡ ਵਾਪਰਿਆ, ਉਹਦੇ ਲਈ ਪਤਾ ਨਹੀਂ ਕਿੰਨਿਆਂ ਕਦੇ ਰੌਲਾ ਪਾਉਣਾ ਆ ਜਾਂ ਕੀ ਹੋਊਗਾ। ਹੁਣ ਜਿਹੜੇ ਆ ਵੀ ਰਹੇ ਆ ਭਾਈ, ਇਹ ਤੁਹਾਨੂੰ ਦੇਖਣਾ ਤਾਂ ਪੈਣਾ ਹੀ ਆ ਵੀ ਕੀ ਕੁਛ ਜਿਹੜਾ ਹੋਊਗਾ। ਤੁਸੀਂ ਉੱਥੇ ਉਹਨਾਂ ਦੀਆਂ ਜੇਲ੍ਹਾਂ 'ਚ ਫਸ ਗਏ, ਉੱਥੇ ਕੋਈ ਇੱਦਾਂ ਦਾ ਕਾਂਡ ਹੋ ਗਿਆ ਜਾਂ ਕਿੱਦਾਂ ਦੀ ਜੇਲ੍ਹ ਦੇ ਵਿੱਚ ਲੈ ਜਾਣਾ। ਆਪਾਂ ਨੂੰ ਇਹ ਵੀ ਪਤਾ ਵੀ ਉੱਥੇ ਸਮਗਲਰ, ਡਰੱਗ ਟ੍ਰੈਫਿਕਰ ਕਿੰਨੇ ਆ, ਉਹਨਾਂ ਦੀਆਂ ਜੇਲ੍ਹਾਂ ਦੇ ਹਾਲ ਕਿੱਦਾਂ ਦੇ ਆ, ਖਬਰਾਂ ਤੇ ਆਪਾਂ ਸੁਣਦੇ ਰਹਿੰਦੇ ਆ। ਸੋ ਇਹ ਬਹੁਤ ਧਿਆਨ ਰੱਖਣ ਵਾਲੀਆਂ ਚੀਜ਼ਾਂ ਆ ਅੱਗੇ ਤੋਂ, ਜੇ ਕੋਈ ਸੋਚ ਵੀ ਰਿਹਾ ਇੱਧਰਲੇ ਪਾਸੋਂ ਦੀ ਆਉਣ ਲਈ। ਹਾਂਜੀ, ਕੱਲ ਆਪਣਾ ਇੱਕ ਸੀਗਾ ਬੰਦਾ, ਤੇ ਉਹ ਜਿਹੜੇ ਕੈਨੇਡਾ ਦੇ ਵਿੱਚ ਸਟੂਡੈਂਟ ਹੁੰਦੇ ਆ ਜਿਹੜੇ 700-800 ਕਿੰਨੇ ਉਹਨਾਂ ਨੇ ਵਾਪਸ ਭੇਜੇ, ਰਾਈਟ, ਭੇਜਣੇ ਆ ਜਿਹੜੇ ਡਿਪੋਰਟ ਕਹਿੰਦੇ ਵੀ ਕਰ ਦੇਣੇ ਆ। ਹਾਂਜੀ, ਉਹ ਹੁਣ ਕਈ ਤੁਹਾਨੂੰ ਪਤਾ ਟੱਪ ਕੇ ਉਰੇ ਆ ਗਏ, ਰਾਈਟ, ਜਾਂ ਤੇ ਜਿਹੜੇ ਇਹਨਾਂ ਦੀ ਡੀਲ ਆ, ਜਿਹੜੀ ਇਹਨਾਂ ਦੀ ਡੀਲ ਆ ਉਹ ਹੋ ਗਈ ਕਿ ਮਈ ਆ ਜਿਹੜਾ ਮਾਰਚ 23 ਮਾਰਚ 24, ਜਿਹੜੀ ਕਿ ਉਸ ਤੋਂ ਬਾਅਦ ਜਿਹੜਾ ਬੰਦਾ ਕੈਨੇਡਾ ਤੋਂ ਆਉਂਦਾ ਅਸਾਈਲਮ ਫਾਈਲ ਨਹੀਂ ਕੀਤਾ ਉਹਨੂੰ ਅਮਰੀਕਾ ਚੋਂ ਨਹੀਂ ਮਿਲਣਾ, ਹਨਾ। ਤੇ ਹੁਣ ਇਹ ਜਿਹੜੇ ਲਾਅ ਆ ਇਹਦਾ ਦੱਸਣ ਦਾ ਫਾਇਦਾ ਬਸ ਇਹੀ ਹੈ ਕਿ ਹੁਣ ਸਾਡੇ ਕਹੇ ਤੇ ਕਿਸੇ ਨੇ ਟੱਲਣਾ ਨਹੀਂ ਕਿ ਆਓ ਜਾਂ ਨਾ ਆਓ। ਹੁਣ ਆਪਣੇ ਜੇ ਤੁਸੀਂ ਕਹਿ ਲਓ ਕਿ ਵਕੀਲ ਦੀ ਕੈਟਾਗਰੀ ਆ, ਲੋਕਾਂ ਨੇ ਇਹ ਵੀ ਕਹਿਣਾ ਕਿ ਯਾਰ ਇਹਨਾਂ ਦਾ ਤਾਂ ਕੰਮ ਸਾਡੇ ਉੱਤੇ ਚੱਲਦਾ ਕਿ ਜੇ ਇਮੀਗ੍ਰੈਂਟ ਆਊਗੇ ਤਾਂ ਵਕੀਲ ਦੇ ਕੋਲ ਜਾਊਗੇ, ਰਾਈਟ। ਉਹ ਵੀ ਗੱਲ ਸੱਚ ਆ, ਪਰ ਇਹ ਗੱਲ ਹੁਣ ਇਹ ਹੈ ਕਿ ਜੇ ਹੁਣ ਇਮੀਗ੍ਰੈਂਟ ਨਾ ਆਉਣ ਤਾਂ ਫਿਰ ਜਿਹੜਾ ਬਾਰਡਰ ਪੈਟਰੋਲ ਆ ਸਾਰਾ ਵਾ ਉਹ ਸਾਰਿਆਂ ਦੀਆਂ ਜੌਬਾਂ ਜਾਊਗੀਆਂ, ਜਿਹੜਾ ਜੱਜ ਆ ਸਾਰੇ ਜਿਹੜੇ ਇਮੀਗ੍ਰੇਸ਼ਨ ਕੋਰਟ ਤੇ ਉਹੀ। ਪਰ ਹੁਣ ਗੱਲ ਇਹ ਹੈ ਕਿ ਹਰੇਕ ਜਿਹੜਾ ਸਿਸਟਮ ਆ, ਐਡੀ ਵੱਡੀ ਇੰਡਸਟਰੀ ਜਿਹੜੀ ਚੱਲਦੀ ਇਮੀਗ੍ਰੈਂਟਾਂ ਦੇ ਬੇਸ ਤੇ, ਆਪਾਂ ਟੰਗਦੀ ਵੀ ਇਮੀਗ੍ਰੈਂਟਾਂ ਨੂੰ ਹੀ ਆ, ਰਾਈਟ, ਪੋਲੀਟਿਕਸ ਜਾਂ ਜੋ ਵੀ ਆ। ਤੇ ਹੁਣ ਇਹਨੂੰ ਸਿਚੁਏਸ਼ਨ ਤਾਂ ਰੀਅਲ ਆ ਕਿ ਉਹੀ ਕੈਨੇਡਾ ਵਾਲਾ ਬੰਦਾ ਕਹਿੰਦਾ ਯਾਰ ਮੇਰਾ ਦੋਸਤ 1 ਮਹੀਨੇ ਪਹਿਲਾਂ ਆਇਆ ਸੀਗਾ, ਉਹਦੇ ਨਾਲ ਅਲੱਗ ਟ੍ਰੀਟਮੈਂਟ ਕਰ ਰਹੇ ਆ, ਮੇਰੀ ਵਾਰੀ ਏਦਾਂ ਹੋ ਗਿਆ। ਇਹ ਹੁਣ ਲਾਅ ਤਾਂ ਏਦਾਂ ਹੀ ਆ ਕਿ ਜਦੋਂ ਲਾਅ ਪਾਸ ਹੁੰਦੇ ਆ ਉਹ ਤੁਹਾਨੂੰ ਤਰੀਕ ਦੱਸਦੇ ਆ, ਤੁਹਾਨੂੰ ਉਹ ਤਰੀਕ ਜਿਹੜੀ ਫੋਲੋ ਕਰਨੀ ਪੈਂਦੀ ਆ, ਤੇ ਉਹ ਲਾਅ ਜੇ ਤੁਹਾਡੇ ਫਾਇਦੇ ਦੇ ਆ ਤਾਂ ਤੁਹਾਨੂੰ ਫਾਇਦਾ ਹੋ ਜਾਂਦਾ, ਜੇ ਤੁਹਾਡੇ ਅਗੇਂਸਟ ਆ ਤਾਂ ਬਿਲਕੁਲ ਤੁਹਾਨੂੰ ਨੁਕਸਾਨ ਵੀ ਹੁੰਦਾ। ਸੋ ਉਹਦੇ ਵਿੱਚ ਕੋਈ ਏਦਾਂ ਨਹੀਂ ਕਿ ਦੂਜੇ ਬੰਦੇ ਨਾਲ ਕਿਉਂ ਆ, ਲਾਅ ਦਾ ਚੀਜ਼ ਏਦਾਂ ਦੀ ਆ ਕਿ ਇਹ ਲੀਗਲੀ ਤੁਹਾਡੇ ਨਾਲ ਵਿਤਕਰਾ ਕਰ ਸਕਦੇ ਆ, ਰਾਈਟ।